ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ, ਰਾਜਪਾਲ ਸਿੰਘ, ਕੁਲਵੰਤ ਸਿੰਘ, ਬੇਕਰਸਫੀਲਡ, ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559-905-2575। ਮੇਜਰ ਸਿੰਘ ਸਿੱਧੂ, ਬੇਕਰਸਫੀਲਡ, ਅਮਰਜੀਤ ਸਿੰਘ, ਜਸਵਿੰਦਰ ਕੌਰ ਵਿਰਕ, ਹਿਊਸਟਨ ਟੈਕਸਸ। ਸੰਧੂ ਪਰਿਵਾਰ, ਫਰੀਮੌਂਟ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਭਰੋਸੇਯੋਗ ਅਟਰਨੀ ਜੇ ਟੇਰਕੀਆਣਾ 415-909-0503। ਪ੍ਰਿਤਪਾਲ ਸਿੰਘ ਅਟਵਾਲ, ਐਲਗਰੋਵ, ਦਰਸ਼ਨ ਸਿੰਘ ਕੰਗ, ਯੂਨੀਵਰਸਿਟੀ, ਰਣਜੀਤ ਸਿੰਘ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਆਪਾਂ ਜਿਸ ਤਰ੍ਹਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਵੀ ਕੈਲੀਫੋਰਨੀਆ ਦਾ ਜਿਹੜਾ ਗਵਰਨਰ ਆ ਉਹ $600 ਹੋਰ ਦੇਣ ਜਾ ਰਿਹਾ ਆ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਨੂੰ। ਲਗਭਗ 2/3 ਜਿਹੜੇ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਆ ਉਹਨਾਂ ਨੂੰ ਇਹ ਪੇਮੈਂਟ ਮਿਲੂਗੀ। ਜੇ ਨਾਲ ਬੱਚੇ ਆ ਤਾਂ $500 ਉਹਨਾਂ ਨੂੰ ਹੋਰ ਮਿਲੂਗਾ ਤੇ ਟੋਟਲ $1100 ਜਿਹੜਾ ਹੋਊਗਾ। ਕੈਲੀਫੋਰਨੀਆ ਦੀ ਜਿਹੜੀ ਸਟੇਟ ਆ ਇਹਦੇ ਕੋਲ $75.7 ਬਿਲੀਅਨ ਦਾ ਜਿਹੜਾ ਆ ਬਜਟ ਸਰਪਲਸ ਹੈਗਾ ਆ। ਤੇ ਦੂਸਰੇ ਪਾਸੇ ਇਹਨਾਂ ਨੂੰ ਜਿਹੜਾ ਆ ਫੈਡਰਲ ਗਵਰਨਮੈਂਟ ਤੋਂ ਵੀ ਏਡ ਮਿਲੀ ਹੈਗੀ ਆ। ਇਹਦੇ ਬਾਰੇ ਜਿਹੜੀਆਂ ਗਾਈਡਲਾਈਨਸ ਕੁਛ ਕੁ ਉਹਨਾਂ ਨੇ ਦੱਸਿਆ ਵੀ ਜੇ $75,000 ਇਨਕਮ ਹੋਊਗੀ ਤੇ ਉਹਨਾਂ ਤੋਂ ਥੱਲੇ ਵਾਲਿਆਂ ਨੂੰ ਇਹ ਪੈਸੇ ਦਿੱਤੇ ਜਾਣਗੇ। ਪਲੱਸ ਉਹਨਾਂ ਨੇ $5 ਬਿਲੀਅਨ ਜਿਹੜਾ ਆ ਡਬਲ ਰੈਂਟਲ ਅਸਿਸਟੈਂਸ ਦੇ ਵੀ ਰੱਖਿਆ ਆ ਤਾਂ ਕਿ 100% ਬੈਕ ਰੈਂਟ ਪੇ ਕੀਤਾ ਜਾਵੇ ਜਿਹੜੇ ਲੋਕ ਰੈਂਟ ਦੇਣ ਤੋਂ ਪਿੱਛੇ ਰਹਿ ਗਏ ਸੀਗੇ। ਇਸੇ ਤਰ੍ਹਾਂ ਜਿਹੜਾ $600 ਦੀ ਆਪਾਂ ਗੱਲ ਕਰ ਲਈ, $500 ਜਿਹੜੇ ਬੱਚੇ ਹੋਊਗੇ ਉਹਨਾਂ ਨੂੰ ਐਕਸਟਰਾ ਮਿਲੂਗਾ। ਤੇ ਹੋਰ ਵੀ ਜਿਹੜੇ ਆ ਚਾਈਲਡ ਕੇਅਰ ਨੂੰ ਲੈ ਕੇ ਵੀ ਜਿਹੜੀ ਆ ਉਹਨਾਂ ਦੇ ਵਿੱਚ ਵੀ ਜਿਹੜੇ ਨੰਬਰਸ ਵਧਾਏ ਗਏ ਆ। 1 ਲੱਖ ਤੋਂ ਵੱਧ ਜਿਹੜੇ ਚਾਈਲਡ ਬੱਚੇ ਹੈਗੇ ਆ ਉਹਨਾਂ ਨੂੰ ਚਾਈਲਡ ਕੇਅਰ ਦੀ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਸਪੋਰਟ ਦਿੱਤੀ ਜਾਊਗੀ। ਇਸ ਤੋਂ ਬਿਨਾਂ ਜਿਹੜੇ ਅਨਡਾਕੂਮੈਂਟਡ ਲੋਕ ਹੈਗੇ ਆ ਉਹਨਾਂ ਨੂੰ ਵੀ ਜਿਹੜਾ $500 ਜਿਹੜਾ ਦਿੱਤਾ ਜਾਊਗਾ। ਇਸ ਤੋਂ ਪਹਿਲਾਂ ਵੀ ਜਿਹੜੇ ਗਵਰਨਰ ਨੇ ਜਿਹੜੇ ਇਹ ਪੈਸੇ ਦਿੱਤੇ ਸੀਗੇ। ਸੋ ਜਿੱਦਾਂ ਜਿੱਦਾਂ ਹੋਰ ਡਿਟੇਲ ਆਈ ਉਹ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂਗੇ। ਜੀ ਬਿਲਕੁਲ। ਸੋ $8 ਬਿਲੀਅਨ ਦੀਆਂ ਜਿਹੜੀਆਂ ਇਹ ਐਸਟੀਮੇਟਡ ਪੇਮੈਂਟਸ ਕਹਿੰਦੇ ਹੋਣਗੀਆਂ ਸਟੇਟ ਦਾ ਜਿਹੜਾ ਡਿਪਾਰਟਮੈਂਟ ਆਫ ਫਾਈਨੈਂਸ ਆ ਉਹਨਾਂ ਨੇ ਦੱਸਿਆ ਆ। ਇਸ ਪ੍ਰਪੋਜ਼ਲ ਦੇ ਵਿੱਚ ਨਾਲ ਹੀ $5 ਬਿਲੀਅਨ ਦਾ ਜਿੱਦਾਂ ਤੁਸੀਂ ਦੱਸਿਆ ਵੀ ਪੇਬੈਕ, ਰੈਂਟ, ਯੂਟਿਲਿਟੀ ਬਿਲਸ ਜਿਹੜੇ ਆਪਣੇ ਬਿਜਲੀ ਪਾਣੀ ਦਾ ਵੀ ਖਰਚਾ ਨਹੀਂ ਦੇ ਸਕੇ ਉਹਨਾਂ ਦੇ ਲਈ ਵੀ ਜਿਹੜਾ ਉਹ ਹੋਊਗਾ। 30 ਜੂਨ ਤੱਕ ਉਹਨਾਂ ਲੋਕਾਂ ਦੇ ਲਈ ਰੈਂਟ ਦੇ ਕੱਢਣ ਤੋਂ ਜਿਹੜੇ ਮੋਰੀਟੋਰੀਅਮ ਹੈਗਾ, ਜਿਹੜੇ ਘੱਟੋ ਘੱਟ 25% ਆਪਣੇ ਰੈਂਟ ਜਿਹੜਾ ਆ ਉਹ ਦਈ ਜਾ ਰਹੇ ਹੈਗੇ ਨੇ। ਸੋ ਇਹ ਜਿਹੜਾ ਇਸ ਟਾਈਮ ਨਾਲ ਦੇ ਨਾਲ ਚੱਲ ਰਿਹਾ। ਇਹਨਾਂ ਨੇ ਇਸ ਦੇ ਵਿੱਚ ਹਰਜੋਤ ਸਿੰਘ ਜੀ ਟੈਕਸ ਪੇਅਰ ਜਿਨ੍ਹਾਂ ਨੇ $75,000 ਜਿਹੜਾ ਆ ਉੱਥੋਂ ਤੱਕ ਜਾਂ ਉਸ ਤੋਂ ਘੱਟ ਜਿਹੜਾ ਆ ਉਹਨਾਂ ਦੀ ਸੀਗੀ ਟੈਕਸ ਜਿੰਨਾ ਭਰਿਆ ਆ ਉਹਨਾਂ ਨੂੰ ਇਹ $600 ਦੀ ਜਿਹੜੀ ਆ ਉਹ ਪੇਮੈਂਟ ਉਹ ਮਿਲੂਗੀ। ਇਸ ਤੋਂ ਪਹਿਲਾਂ ਵੀ ਜਿਹੜੇ ਕੈਲੀਫੋਰਨੀਆ ਦੇ ਸੂਬੇ ਦੇ ਦੁਆਰਾ $600 ਦੀ ਜਿਹੜੀ ਆ ਉਹ ਮਦਦ, ਵਿੱਤੀ ਮਦਦ ਜਿਹੜੀ ਉਹ ਦਿੱਤੀ ਗਈ ਸੀ। ਪਰ ਉਸ ਦੇ ਵਿੱਚ ਬਿਲਕੁਲ ਹੀ ਲੋ ਇਨਕਮ 30-40 ਹਜ਼ਾਰ, ਆਈ ਥਿੰਕ 30,000 ਜਾਂ ਉਸ ਤੋਂ ਘੱਟ ਦੀ ਇਨਕਮ ਵਾਲਿਆਂ ਦੇ ਲਈ ਉਹਨਾਂ ਨੇ ਮਦਦ ਜਿਹੜੀ ਉਹ ਰੱਖੀ ਸੀਗੀ। ਉਹ ਅਪ੍ਰੈਲ ਦੇ ਮਹੀਨੇ ਦੇ ਵਿੱਚ ਉਹ ਜਿਹੜੇ ਚੈੱਕਸ ਆ ਉਹ ਵੰਡੇ ਗਏ ਸੀਗੇ। ਹੁਣ 75,000 ਜਾਂ ਉਸ ਤੋਂ ਘੱਟ ਦੀ ਇਨਕਮ ਵਾਲਿਆਂ ਦੇ ਲਈ ਜਿਹੜੇ ਇਹ $600 ਤੇ $500 ਬੱਚਿਆਂ ਵਾਲਾ ਜਿਹੜਾ ਆ ਉਹ ਹੁਣ ਦਿੱਤਾ ਜਾਊਗਾ। ਇਹ ਗੋਲਡਨ ਸਟੇਟ ਸਟਿਮੂਲਸ ਪ੍ਰੋਗਰਾਮ ਜਿਹੜਾ ਆ ਉਸ ਨੂੰ ਐਕਸਪੈਂਡ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ। ਸੋ ਡਾਇਰੈਕਟ ਪੇਮੈਂਟਸ ਜਿਹੜੀਆਂ ਆ ਇਸ ਦੇ ਵਿੱਚ ਉਹ ਹੋਣਗੀਆਂ। ਅਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀ ਅਨਡਾਕੂਮੈਂਟਡ ਜਿਹੜੇ ਆ ਉਹਨਾਂ ਦੇ ਲਈ ਵੀ ਇਹਨਾਂ ਨੇ ਇਸ ਦੇ ਵਿੱਚ $500 ਜਿਹੜਾ ਉਹ ਰੱਖਿਆ ਹੈਗਾ ਆ। ਸੋ ਇਸ ਦੇ ਬਾਰੇ ਜਿਹੜਾ ਉਹ ਜਾਣਕਾਰੀ ਇਹਨਾਂ ਨੇ ਦਿੱਤੀ ਆ। ਸੋ $100 ਬਿਲੀਅਨ ਦਾ ਜਿਹੜਾ ਇਕਨੋਮਿਕ ਸਟਿਮੂਲਸ ਪਲਾਨ ਜਿਹੜਾ ਉਹ ਸੀਗਾ, ਇਸ ਦੇ ਨਾਲ ਹੀ ਜਿਹੜਾ ਬਜਟ ਆ ਉਸ ਦੇ ਵਿੱਚ ਜਿਹੜਾ ਵਾਧਾ ਹੋਣ ਤੋਂ ਬਾਅਦ ਦੇ ਵਿੱਚ $75.7 ਬਿਲੀਅਨ ਦਾ ਜਿਹੜਾ ਬਜਟ ਦੇ ਵਿੱਚ ਸਰਪਲਸ ਹੋਇਆ ਸੀ। ਆਪਾਂ ਸਵੇਰੇ ਵੀ ਜ਼ਿਕਰ ਕੀਤਾ ਆ ਵੀ ਜਿੱਦਾਂ ਧੜ ਪ੍ਰੋਪਰਟੀਆਂ ਨਵੀਆਂ ਵਿਕ ਰਹੀਆਂ ਆ ਜਾਂ ਜੋ ਵੀ ਹੋ ਰਿਹਾ ਆ, ਪ੍ਰੋਪਰਟੀ ਟੈਕਸ ਪ੍ਰਾਈਸਿਸ ਵਧਣ ਦੇ ਕਰਕੇ ਪ੍ਰੋਪਰਟੀ ਟੈਕਸ ਬਹੁਤ ਸਾਰਾ ਕਾਉਂਟੀ ਨੂੰ ਸਟੇਟ ਤੱਕ ਜਿਹੜਾ ਆ ਉਹ ਉਸ ਦੇ ਵਿੱਚ ਜਿਹੜਾ ਉਹ ਜਾਇਆ ਆ। ਸੋ ਟੈਕਸ ਰੈਵਨਿਊਜ਼ ਦੇ ਵਧਣ ਦੇ ਕਰਕੇ
ਇਹ ਜਿਹੜਾ ਬਜਟ ਆ ਉਹ ਸਰਪਲਸ ਹੋਇਆ ਆ। ਦੂਜੇ ਪਾਸੇ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਇਹਨਾਂ ਦੀ ਜਿਹੜੀ ਸੱਤਾ ਨੂੰ ਲੈ ਕੇ ਜਿਹੜੀ ਸਿਆਸਤ ਦੇ ਵਿੱਚ ਕੁਰਸੀ ਨੂੰ ਲੈ ਕੇ ਵੀ ਜਿਹੜੀ ਰੀਕਾਲ ਐਫਰਟ ਆ ਉਹ ਵੀ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਹੈਗਾ ਆ। ਜੀ, ਜੇ ਇਕਨੋਮੀ ਦੀ ਗੱਲ ਕਰਦੇ ਜਾਈਏ, ਅੱਜ ਡਿਪਾਰਟਮੈਂਟ ਆਫ ਟ੍ਰੇਜਰੀ ਜਿਹੜੀ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਵੀ ਸਟੇਟਸ ਹੈਗੀਆਂ ਆ ਤੇ ਉਹਨਾਂ ਨੂੰ ਅਸੀਂ ਜਿਹੜਾ ਆ $350 ਬਿਲੀਅਨ ਜਿਹੜਾ ਆ ਕੋਵਿਡ ਰਿਲੀਫ ਫੰਡ ਦੇ ਲਈ ਦੇਣ ਜਾ ਰਹੇ ਆ। ਇਹ ਹੁਣ ਸਟੇਟਸ ਦੇ ਉੱਤੇ ਹੋਊਗਾ ਵੀ ਉਹਨਾਂ ਨੇ ਕਿੱਥੇ ਕਿੱਥੇ ਸਪੈਂਡ ਕਰਨਾ ਹੈਗਾ, ਪਰ ਕੁਝ ਕੁ ਚੀਜ਼ਾਂ ਦੇ ਉੱਤੇ ਉਹਨਾਂ ਨੇ ਬੰਦਸ਼ਾਂ ਜ਼ਰੂਰ ਲਾਈਆਂ ਆ। ਕਹਿੰਦੇ ਭਈ ਇਹ ਜਿਹੜਾ ਮਨੀ ਆ ਟੈਕਸ ਕੱਟਸ ਦੇ ਲਈ ਨਾ ਵਰਤਿਆ ਜਾਵੇ, ਨਾ ਹੀ ਇਹਨਾਂ ਨੂੰ ਪੈਨਸ਼ਨ ਫੰਡ ਦੇ ਵਿੱਚ ਡਿਪੋਜ਼ਿਟ ਕਰਨ ਦੇ ਲਈ ਜਿਹੜਾ ਵਰਤਿਆ ਜਾਵੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਜਿਹੜਾ ਇੰਡੀਆ ਵਾਲਾ ਟ੍ਰਿਪਲ ਮਿਊਟੈਂਟ ਕੋਵਿਡ ਵੇਰੀਐਂਟ ਆ ਉਸ ਨੂੰ ਸੰਸਾਰਿਕ ਪੱਧਰ ਦਾ ਜਿਹੜਾ ਆ ਉਹ ਹੈਲਥ ਰਿਸਕ ਜਿਹੜਾ ਆ ਉਹ ਐਲਾਨ ਦਿੱਤਾ ਆ। WHO ਦੇ ਜਿਹੜੇ ਅਧਿਕਾਰੀ ਆ ਉਹਨਾਂ ਨੇ ਇਹ ਜਿਹੜਾ ਦੱਸਿਆ ਵੀ ਜਿਹੜਾ ਬਹੁਤ ਹੀ ਜ਼ਿਆਦਾ ਕੰਟੇਜੀਅਸ ਟ੍ਰਿਪਲ ਮਿਊਟੈਂਟ ਕੋਵਿਡ ਵੇਰੀਐਂਟ ਜਿਹੜਾ ਉਹ ਹੈਗਾ ਆ, ਇਹ ਇੱਕ ਕਹਿੰਦੇ ਵੀ ਕੰਸਰਨ ਹੈਗਾ ਆ ਗਲੋਬਲ ਲੈਵਲ ਦੇ ਉੱਤੇ, ਕਿਉਂਕਿ ਇਸ ਦੇ ਵਿੱਚ ਮਿਊਟੇਸ਼ਨ ਇੰਨੀ ਜ਼ਿਆਦਾ ਜਿਹੜੀ ਹੋ ਚੁੱਕੀ ਆ। ਅਤੇ ਇੰਡੀਆ ਵਾਲੇ ਤਾਂ ਜਿਹੜੀਆਂ ਪੱਟਾਂ 'ਤੇ ਥਾਪੀਆਂ ਮਾਰ ਮਾਰ ਕੇ ਮੋਦੀ ਆਖਦਾ ਸੀ ਜੀ ਅਸੀਂ ਹਰਾਤਾ ਅਤੇ ਹੁਣ ਐਸਾ ਉੱਥੇ ਜਿਹੜਾ ਇਹ ਵੇਰੀਐਂਟ ਆਇਆ ਆ ਜਿਸ ਦੀ ਸੀਕੁਐਂਸੀ ਤੱਕ ਵੀ ਕਹਿੰਦੇ ਆ ਚੱਜ ਦੇ ਨਾਲ ਇਹਨਾਂ ਨੇ ਜਿਹੜੀ ਉਹ ਨਹੀਂ ਕੀਤੀ ਗਈ। ਸੀਕੁਐਂਸਿੰਗ ਕਰਨ ਦੇ ਵਿੱਚ ਜਿਹੜਾ ਆ ਸਾਊਥ ਕੋਰੀਆ ਸਭ ਤੋਂ ਮੋਹਰੇ ਜਿਹੜਾ ਆ ਉਹਨਾਂ ਮੁਲਕਾਂ ਦੇ ਵਿੱਚੋਂ ਹੈਗਾ ਆ ਵੀ ਜਿਹੜਾ ਵੀ ਵੇਰੀਐਂਟ ਆਉਂਦਾ ਹੈ ਉਸ ਨੂੰ ਝੱਟ ਦੇਣੀ ਉਹ ਪਛਾਣ ਕੇ ਉਸ ਦੇ ਲਈ ਜੋ ਕੁਛ ਵੀ ਕੀਤਾ ਜਾ ਸਕਦਾ ਆ ਉਸ ਨੂੰ ਸਾਂਭਣ ਦੇ ਲਈ ਜਾਂ ਫੈਲਾਅ ਤੋਂ ਰੋਕਣ ਦੇ ਲਈ ਉਹਨਾਂ ਨੇ ਉਹ ਸਟੈਪ ਲਏ ਆ। ਅਤੇ ਇੰਡੀਆ ਵਾਲੇ ਕਾਫੀ ਇਸ ਦੇ ਵਿੱਚ ਪਿੱਛੇ ਜਿਹੜੇ ਉਹ ਨਜ਼ਰ ਆਏ ਆ। ਉੱਥੋਂ ਦੇ ਜਿਹੜੇ ਡਾਇਰੈਕਟਰ ਜਨਰਲ ਆ ਟੈਡਰੋਸ, ਉਹਨਾਂ ਨੇ ਵੀ ਜਿਹੜੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਹੈਗੀ ਆ। ਸੋ ਸਭ ਨੂੰ ਯਾਦ ਆ ਪਿਛਲੇ ਸਾਲ ਦੇ ਵਿੱਚ ਹੀ ਜਿਹੜਾ ਆ ਇਹ ਕੋਵਿਡ-19 ਇਨੀਸ਼ੀਅਲ ਤੌਰ ਦੇ ਵਿੱਚ ਦੁਨੀਆ ਦੇ ਵਿੱਚ ਪਸਰ ਰਿਹਾ ਸੀ ਅਤੇ ਹੁਣ ਇਸ ਦਾ ਰੂਪ ਇੰਨਾ ਜਿਹੜਾ ਇਹ ਤਬਦੀਲ ਹੋਇਆ ਆ ਵੀ ਇਹ ਹੁਣ ਟ੍ਰਿਪਲ ਮਿਊਟੈਂਟ ਜਿਹੜਾ ਆ ਉੱਥੇ ਇੰਡੀਆ ਵਾਲਾ ਵੇਰੀਐਂਟ ਬਣ ਚੁੱਕਾ ਹੈ ਅਤੇ ਗਲੋਬਲ ਹੈਲਥ ਰਿਸਕ ਜਿਹੜਾ ਉਹ ਬਣਿਆ ਆ। ਦੇਖੋ ਆਇਆ ਤਾਂ ਇੱਥੇ ਅਮਰੀਕਾ ਦੇ ਵਿੱਚ ਵੀ ਹੋਣਾ ਹੀ ਹੋਣਾ ਆ, ਇਹ ਤਾਂ ਹੈ ਨਹੀਂ ਆ ਵੀ ਨਹੀਂ ਹੈਗਾ, ਪਰ ਇਹ ਆ ਵੀ ਹੁਣ ਫੈਲਦਾ ਕਿੱਦਾਂ ਆ, ਕਿਵੇਂ ਹੁੰਦਾ ਆ, ਇਸ ਦਾ ਜਿਹੜਾ ਹੁਣ ਧਿਆਨ ਜ਼ਿਆਦਾ ਰੱਖਣ ਦੀ ਜਿਹੜੀ ਜ਼ਰੂਰਤ ਆ। ਪਹਿਲੋਂ ਵੀ ਆਪਾਂ ਬੇਨਤੀ ਕਰਦੇ ਰਹੇ ਹਾਂ, ਹੁਣ ਵੀ ਬੇਨਤੀ ਜਿਹੜੀ ਉਹ ਕਰਦੇ ਹਾਂ ਵੀ ਇਸ ਨੂੰ ਜਿਹੜਾ ਇੱਥੇ ਵਾਲਾ ਵੇਰੀਐਂਟ ਆ ਉਹਦੇ ਵਾਂਗੂ ਨਾ ਸਮਝਿਓ ਜਿਹੜਾ ਪਹਿਲੋਂ ਇੱਥੇ ਆਪਾਂ ਰੌਲਾ ਸੁਣਦੇ ਹੀ ਰਹੇ ਹਾਂ ਵੀ ਭਾਈ ਕੋਈ ਨਹੀਂ ਜੀ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ, ਤੁਸੀਂ ਤੰਦਰੁਸਤ ਆ, ਸਾਰਾ ਕੁਝ ਠੀਕ ਆ। ਪਰ ਉੱਥੇ ਦੇਖੋ ਤੰਦਰੁਸਤ ਵੀ ਅਤੇ ਕੀ ਜਿਨ੍ਹਾਂ ਨੂੰ ਮਾੜੀ ਮੋਟੀ ਵੀ ਕੋਈ ਹੈਲਥ ਦੀ ਪ੍ਰੋਬਲਮ ਆ, ਕੀ ਨੌਜਵਾਨ ਅਤੇ ਕੀ ਬਜ਼ੁਰਗ, ਸਾਰੇ ਜਿਹੜੇ ਲਗਾਤਾਰ ਉਸ ਦੀ ਲਪੇਟ 'ਚ ਆ ਕੇ ਮੌਤ ਦੇ ਵੱਲ ਨੂੰ ਜਿਹੜੇ ਉਹ ਜਾ ਰਹੇ ਨੇ। ਸੋ ਆਪਣਾ ਜਿਹੜਾ ਜ਼ਰੂਰ ਜ਼ਿਆਦਾ ਜਿਹੜਾ ਉਹ ਬਚਾਅ ਹੁਣ ਰੱਖੋ। ਪ੍ਰੋਗਰਾਮ ਲਗਾਤਾਰ ਹੋਰ ਹੁਣ ਹੋਣੇ ਸ਼ੁਰੂ ਹੋ ਰਹੇ ਨੇ। ਪ੍ਰੋਗਰਾਮ ਕਰਨ ਤੋਂ ਤਾਂ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ, ਉਹ ਉਹਨਾਂ ਦੀ ਆਪੋ ਆਪਣੀ ਮਰਜ਼ੀ ਆ, ਪਰ ਇਹ ਆ ਵੀ ਧਿਆਨ ਜਿਹੜਾ ਵੀ ਉੱਥੇ ਅਟੈਂਡ ਕਰ ਰਹੇ ਆ ਭਾਈ ਕਿਰਪਾ ਕਰਕੇ ਜ਼ਿਆਦਾ ਧਿਆਨ ਇਹਨਾਂ ਚੀਜ਼ਾਂ ਦੇ ਵਿੱਚ ਹੁਣ ਫਿਰ ਸਤਰਕਤਾ ਅਤੇ ਜਿਹੜੀ ਪ੍ਰੀਕਾਸ਼ਨਸ ਆ ਉਸ ਨੂੰ ਤੁਸੀਂ ਵੱਧ ਜਿਹੜਾ ਉਹ ਲਓ। ਸੋ ਬਿਲਕੁਲ ਬਹੁਤ ਸਟਰੋਂਗ ਆ ਰਾਜਕਰਮਵੀਰ ਸਿੰਘ ਜੀ। ਆਪਣੇ ਰੇਡੀਓ ਸਟੇਸ਼ਨ 'ਤੇ ਵੀ ਕਈਆਂ ਦੀਆਂ ਕਾਲਸ ਆਈਆਂ, ਕਿਸੇ ਦਾ ਕੋਈ ਰਿਸ਼ਤੇਦਾਰ, ਕਿਸੇ ਦਾ ਦੋਸਤ ਮਿੱਤਰ ਕਹਿੰਦੇ ਜਦੋਂ ਹੀ ਕਰੋਨਾ ਹੋਇਆ ਵਿਦਿਨ 2-3 ਦਿਨ ਤੇ ਕਈ ਇੱਦਾਂ ਦੀ ਵੀ ਸਿਚੁਏਸ਼ਨ ਹੋਈ ਵੀ ਸੇਮ ਡੇ ਉਹਦੀ ਜਿਹੜੀ ਮੌਤ ਹੋ ਗਈ ਹੈਗੀ ਆ। ਬੰਬੇ ਤੋਂ ਇੱਕ ਆਈ ਸਰਜਨ ਹੈਗੇ ਡਾਕਟਰ ਅਕਸ਼ੇ ਨਈਅਰ, ਉਹਨਾਂ ਨੇ ਵੀ ਇਹ ਦੱਸਿਆ ਵੀ ਇਹ ਜਿਹੜਾ ਨਵਾਂ ਜਿਹੜਾ ਹੈਗਾ ਆ ਕਰੋਨਾ ਵਾਇਰਸ, ਇਹਦੇ ਨਾਲ ਲੋਕਾਂ ਨੂੰ ਬਲੈਕ ਫੰਗਸ ਹੋ ਰਹੀ ਆ ਕਈ। ਸੋ ਬਲੈਕ ਫੰਗਸ ਦੇ ਨਾਲ ਇੱਕਦਮ ਜਿਹੜੇ ਔਰਗਨ ਆ ਉਹ ਵੀ ਜਿਹੜੇ ਫੇਲ ਹੋ ਜਾਂਦੇ ਆ, ਅਤੇ ਬਲੈਕ ਫੰਗਸ ਹੋਣ ਦਾ ਕਾਰਨ ਕਹਿੰਦੇ ਵੀ ਜਿਹੜੀ ਆਕਸੀਜਨ ਦਿੰਦੇ ਆ ਉਹਦੇ ਨਾਲ ਜਿਹੜੀ ਆ ਉਹ 'ਚ ਪਾਣੀ ਵੀ ਹੁੰਦਾ ਆ ਅਤੇ ਉਹਦੇ ਨਾਲ ਜਿਹੜੀ ਆ ਬਲੈਕ ਫੰਗਸ ਹੁੰਦੀ ਆ। ਸੋ ਹੁਣ ਜੇ ਕਿਸੇ ਨੂੰ ਸਾਹ ਨਹੀਂ ਆ ਰਿਹਾ ਅਤੇ ਉਹਨੂੰ ਜਦੋਂ ਆਕਸੀਜਨ ਦੇਣੀ ਆ ਅਤੇ ਆਕਸੀਜਨ ਦੇਣ ਦੇ ਨਾਲ ਇਹ ਇੱਕ ਹੋਰ ਜਿਹੜੀ ਬਿਮਾਰੀ ਆ ਉਹ ਫੇਫੜਿਆਂ ਨੂੰ ਪੈਂਦੀ ਆ ਅਤੇ ਉਹਦੇ ਨਾਲ ਜਿਹੜੀਆਂ ਮੌਤਾਂ ਹੋ ਰਹੀਆਂ। ਸੋ ਇਸੇ ਕਰਕੇ ਹੁਣ ਪੂਰੀ ਦੁਨੀਆ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਜਿਹੜਾ ਅਲਾਰਮ ਇਹ ਸੈਟਅਪ ਕਰ ਦਿੱਤਾ ਗਿਆ ਆ ਵੀ ਇੰਡੀਆ ਦਾ ਜਿਹੜਾ ਮਿਊਟੈਂਟ ਆ ਬਹੁਤ ਹੀ ਖਤਰਨਾਕ ਆ, ਇਸ ਨੂੰ ਜਿਹੜਾ ਇਸ ਤੋਂ ਬਚਿਆ ਜਾਵੇ। ਜੀ ਬਿਲਕੁਲ। ਤੇ ਅਗਲੀ ਖਬਰ ਵੱਲ ਚਲੀਏ ਰਾਜਕਰਮਵੀਰ ਸਿੰਘ ਜੀ।
ਇਜ਼ਰਾਈਲ ਦੇ ਵਿੱਚ ਤੇ ਪੈਲਸਤੀਨੀਅਨ ਦੇ ਵਿੱਚ ਜਿਹੜੀ ਆ ਲੜਾਈ ਬਹੁਤ ਖਤਰਨਾਕ ਚੱਲ ਰਹੀ ਆ। ਇਜ਼ਰਾਈਲ ਵਾਲਿਆਂ ਨੇ ਕਾਫੀ ਜਿਹੜੇ ਆ ਆਪਣੇ ਗੋਲੇ ਦਾਗੇ ਹੈਗੇ ਆ ਪੈਲਸਤੀਨੀਅਨ ਟੈਰੀਟਰੀ ਦੇ ਵਿੱਚ, ਤੇ ਪੈਲਸਤੀਨੀਅਨ ਜਿਹੜੇ ਆ ਵਿਚਾਰੇ ਉਹ ਪੱਥਰਾਂ ਪੁੱਥਰਾਂ ਦੇ ਨਾਲ ਲੜ ਰਹੇ ਆ। ਤੇ ਅੱਜ US ਦੀ ਕਾਂਗਰਸ ਵੂਮਨ ਇਲਹਾਨ ਓਮਾਰ ਜਿਹੜੀ ਆ, ਉਹਨਾਂ ਨੇ ਇਹ ਕਿਹਾ ਵੀ ਗਾਜ਼ਾ ਪੈਲਸਤੀਨੀਅਨ ਦੇ ਵਿੱਚ ਜੋ ਇਜ਼ਰਾਈਲ ਕਰ ਰਿਹਾ ਇਹ ਇੱਕ ਤਰ੍ਹਾਂ ਨਾਲ ਟੈਰਰਿਜ਼ਮ ਹੈਗਾ ਆ। ਸੇਮ ਚੀਜ਼ ਜਿਹੜੀ ਰਸ਼ੀਦਾ ਤਲੈਬ ਆ ਜਿਹੜੀ ਮਿਸ਼ੀਗਨ ਤੋਂ ਕਾਂਗਰਸ ਵੂਮਨ ਹੈਗੀ ਆ, ਉਹਨਾਂ ਨੇ ਵੀ ਇਹ ਕਿਹਾ ਵੀ ਮੈਂ 7 ਸਾਲਾਂ ਦੀ ਸੀ ਜਿਸ ਮਸਜਿਦ ਦੇ ਵਿੱਚ ਜਿਹੜੇ ਬੰਬ ਸਿੱਟੇ ਗਏ ਇਜ਼ਰਾਈਲ ਵੱਲੋਂ, ਮੈਂ ਉੱਥੇ ਜਿਹੜੀ ਆ ਪ੍ਰੇ ਕਰਨ ਜਾਂਦੀ ਹੁੰਦੀ ਸੀ। ਇਹ ਜਿਹੜੀ ਆ ਬਹੁਤ ਮਾੜੀ ਗੱਲ ਹੈਗੀ ਆ। ਇਸੇ ਤਰ੍ਹਾਂ AOC ਜਿਹੜੀ ਆ ਅਲੈਗਜ਼ੈਂਡਰੀਆ ਕੋਰਟਿਸ, ਉਹਨੇ ਵੀ ਕਿਹਾ ਆ ਵੀ ਇਹ ਜਿਹੜਾ ਆ ਵੀ ਅਸੀਂ ਪੈਲਸਤੀਨੀਅਨ ਲੋਕਾਂ ਦੇ ਨਾਲ ਖੜੇ ਹੈਗੇ ਆ। ਜਿਹੜੀਆਂ ਇਜ਼ਰਾਈਲ ਦੀਆਂ ਫੋਰਸਿਸ ਆ ਉਹ ਲੋਕਾਂ ਨੂੰ ਧੱਕੇ ਨਾਲ ਆਪਣੇ ਘਰਾਂ ਤੋਂ ਬਾਹਰ ਕੱਢ ਰਹੀਆਂ ਹੈਗੀਆਂ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਹੁਣ ਬਣਦੀ ਜਾ ਰਹੀ ਹੈ। ਜੀ ਬਿਲਕੁਲ। ਅੱਜ ਜਿਹੜੇ ਇੱਕ ਦੂਜੇ ਦੇ ਉੱਤੇ ਹੋਏ ਇਹਨਾਂ ਦੇ ਹਮਲਿਆਂ ਦੇ ਵਿੱਚ ਇਜ਼ਰਾਈਲ ਨੇ ਕਹਿੰਦੇ ਆ ਵੀ ਆਪਣਾ ਜਿਹੜਾ ਗਾਜ਼ਾ ਦੇ ਉੱਤੇ ਜਿਹੜਾ ਇਹ ਹਮਲਾ ਕੀਤਾ ਹੈਗਾ ਆ, ਸਟਰਾਈਕ ਕੀਤੀ ਆ, ਉਸ ਦੇ ਵਿੱਚ ਹਮਾਸ ਦੇ ਦੁਆਰਾ ਰਾਕਟਸ ਜਿਹੜੇ ਆ ਉਹ ਦਾਗੇ ਗਏ ਸੀਗੇ, ਅਤੇ ਇਹਦੇ ਕਰਕੇ ਕਹਿੰਦੇ ਆ ਵੀ 2 ਦਰਜਨ ਦੇ ਤਕਰੀਬਨ ਲੋਕ ਜਿਹੜੇ ਆ ਉਹ ਮਰ ਗਏ ਨੇ। ਸੋ ਇਹ ਕਾਫੀ ਜਿਹੜੀ ਇਸ ਟਾਈਮ ਸਥਿਤੀ ਉੱਥੇ ਗੰਭੀਰ ਹੁੰਦੀ ਜਾ ਰਹੀ ਹੈ। ਜੈਰੂਸਲਮ ਡੇ ਜਿਹੜਾ ਆ ਹਰ ਸਾਲ ਉੱਥੇ ਜਿਹੜਾ ਉਹ ਮਨਾਇਆ ਜਾਂਦਾ, ਜਿਸ ਦੇ ਵਿੱਚ ਅਲਟਰਾ ਕੰਜ਼ਰਵੇਟਿਵ ਜਿਹੜੇ ਇਜ਼ਰਾਈਲ ਵਾਲੇ ਹੁੰਦੇ ਨੇ ਉਹ ਉੱਥੇ ਮਾਰਚ ਵੀ ਜਿਹੜਾ ਉਹ ਕੱਢਦੇ ਹੁੰਦੇ ਆ। ਇਸ ਵਾਰ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਕਹਿੰਦੇ ਆ ਵੀ ਉਸ ਦਾ ਰਾਊਟ ਜਿਹੜਾ ਆ ਉਹ ਚੇਂਜ ਕੀਤਾ ਸੀ। ਕਾਫੀ ਜ਼ਿਆਦਾ ਜਿਹੜਾ ਇਸ ਟਾਈਮ ਭਿਆਨਕ ਸਥਿਤੀ ਜਿਹੜੀ ਆ ਹਰਜੋਤ ਸਿੰਘ ਜੀ ਉੱਥੇ ਬਣ ਚੁੱਕੀ ਹੋਈ ਆ। ਹਜ਼ਾਰਾਂ ਕਈ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਜਿਹੜੇ ਲੋਕ ਨੇ ਉੱਥੇ ਫੱਟੜ ਉਹ ਹੋਏ ਨੇ। ਏਅਰ ਸਟਰਾਈਕਸ ਵੀ ਜਿਹੜੀਆਂ ਆ ਇਜ਼ਰਾਈਲ ਦੀ ਆਰਮੀ ਦੇ ਦੁਆਰਾ ਗਾਜ਼ਾ ਦੇ ਉੱਤੇ ਜਿਹੜੀਆਂ ਉਹ ਸਿੱਟੀਆਂ ਗਈਆਂ ਨੇ। ਸੋ ਜਿਹੜੇ ਵੀ ਉੱਥੇ ਰਹਿ ਰਹੇ ਨੇ ਇਹ ਤਾਂ ਹੁਣ ਕਾਫੀ ਮੁਸ਼ਕਿਲ ਸਥਿਤੀ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਗਾਜ਼ਾ, ਜੈਰੂਸਲਮ, ਉਸ ਦਾ ਇਰਦ ਗਿਰਦ ਦਾ ਜਿਹੜਾ ਇਲਾਕਾ ਆ ਉਹ ਬਣਿਆ ਪਿਆ ਹੈਗਾ ਆ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੀ ਈਰਾਨ ਤੇ USA ਦੀ ਵੀ ਜਿਹੜੀ ਸਿਚੁਏਸ਼ਨ ਆ ਉਹ ਬੜੀ ਗੁੱਡ ਨਹੀਂ ਚੱਲ ਰਹੀ। ਅੱਜ US ਦੇ ਜਿਹੜੇ ਆ ਸ਼ਿਪ ਆ ਉਹ ਇਰਾਨੀਅਨ ਜਿਹੜਾ ਵਾਟਰਸ ਆ ਉਸ ਸਾਈਡ ਵੱਲ ਜਾ ਰਹੇ ਸੀ, ਜਦੋਂ ਜਿਹੜੀਆਂ 2 ਕਹਿੰਦੇ ਪਈ ਬੋਟਸ ਆ ਈਰਾਨ ਦੀਆਂ ਰੈਵੋਲੂਸ਼ਨਰੀ ਗਾਰਡ ਦੀਆਂ, ਉਹਨਾਂ ਨੇ ਜਿਹੜਾ ਹੈ USA ਵੱਲ ਨੂੰ ਮੁੱਖ ਕੀਤਾ, ਅਤੇ ਉਹ ਤੋਂ ਬਾਅਦ ਜਿਹੜਾ US ਸ਼ਿਪ ਆ ਉਹਦੇ ਤੋਂ ਜਿਹੜੀ ਆ .50 ਕੈਲੀਬਰ ਮਸ਼ੀਨ ਗਨਸ ਦੇ ਨਾਲ ਉਹਨਾਂ ਦੇ ਉੱਤੇ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ। ਜਿਹੜਾ US ਦੇ 6 ਦੇ ਕਰੀਬ ਕਹਿੰਦੇ ਵੈਸਲਸ ਸੀਗੇ ਸਬਮਰੀਨਸ USS ਜਾਰਜੀਆ ਦੇ। 2 ਰੈਵੋਲੂਸ਼ਨਰੀ ਗਾਰਡ ਸਪੀਡ ਬੋਟਸ ਜਿਹੜੀਆਂ ਆ ਉਹ ਉੱਥੇ ਪਹੁੰਚੀਆਂ ਸੀਆਂ। ਸੋ ਇਸ ਤੋਂ ਕੁਛ ਵੀਕ ਪਹਿਲਾਂ ਵੀ ਜਿਹੜੀ ਆ ਇੱਦਾਂ ਦੀ ਸੇਮ ਸਿਚੁਏਸ਼ਨ USA ਤੇ ਈਰਾਨ ਦੇ ਵਿੱਚ ਵਾਪਰੀ ਸੀ। ਜੀ ਬਿਲਕੁਲ। ਐਡਮ ਕਿਨਜ਼ਿੰਗਰ ਉਹ ਲਿਜ਼ ਚੇਨੀ ਦੇ ਜਿਹੜੇ ਆ ਉਹ ਹੱਕ ਦੇ ਵਿੱਚ ਪਿੱਠ ਦੇ ਉੱਤੇ ਉਹ ਆਏ ਆ। ਰਿਪਰੈਜ਼ੈਂਟੇਟਿਵ ਐਡਮ ਕਿਨਜ਼ਿੰਗਰ ਨੇ ਅੱਜ ਜਿਹੜੇ GOP ਦੇ ਹਾਊਸ ਦੇ ਲੀਡਰ ਕੈਵਿਨ ਮਕਾਰਥੀ ਆ ਉਹਨਾਂ ਦੇ ਉੱਤੇ ਜਿਹੜੇ ਆ ਉਹ ਵਾਰ ਕਰਦੇ ਹੋਏ ਇੱਕ ਹਿਸਾਬ ਦੇ ਨਾਲ ਕਾਈਂਡ ਆਫ ਜਿਹੜੇ ਦੋਸ਼ ਆ ਉਹ ਲਾਏ ਆ। ਕਹਿੰਦੇ ਵੀ ਲਿਜ਼ ਚੇਨੀ ਦੀ ਲੀਡਰਸ਼ਿਪ ਦੇ ਉੱਤੇ ਸਵਾਲ ਨਹੀਂ ਹੋਣਾ ਚਾਹੀਦਾ ਸੀ, ਸੰਕਟ ਨਹੀਂ ਹੋਣਾ ਚਾਹੀਦਾ ਸੀਗਾ। 6 ਜਨਵਰੀ ਦੇ ਕੈਪੀਟਲ ਰਾਈਟ ਆ ਉਸ ਤੋਂ ਬਾਅਦ ਦੇ ਵਿੱਚ ਕੈਵਿਨ ਮਕਾਰਥੀ ਜਿਹੜਾ ਆ ਉਸ ਦੀ ਕੁਰਸੀ ਨੂੰ ਸਗੋਂ ਖਤਰਾ ਹੋਣਾ ਚਾਹੀਦਾ ਸੀ। ਕਹਿੰਦੇ ਕਈ ਦਿਨ ਪਹਿਲਾਂ 6 ਜਨਵਰੀ ਤੋਂ GOP ਦੇ ਮੈਂਬਰਸ ਦੀ ਜਿਹੜੀ ਇੱਕ ਕਾਨਫਰੰਸ ਕਾਲ ਜਿਹੜੀ ਹੋਈ ਸੀ, ਉਸ ਟਾਈਮ ਦੇ ਉੱਤੇ ਕਹਿੰਦੇ ਵੀ ਕੈਵਿਨ ਮਕਾਰਥੀ ਨੇ ਖੁਦ ਜਿਹੜਾ ਉਹ ਕਿਹਾ ਸੀਗਾ ਵੀ ਇੱਦਾਂ ਦੀ ਚੀਜ਼ ਜਿਹੜੀ ਆ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਕਹਿੰਦੇ ਜਦ ਮੈਂ ਸਵਾਲ ਵੀ ਜਿਹੜਾ ਉਹ ਪੁੱਛਿਆ ਸੀਗਾ ਤਾਂ ਉਹਨਾਂ ਨੇ ਅਗਲਾ ਕੁਐਸਚਨ ਜਿਹੜਾ ਉਹ ਲੈ ਲਿਆ, ਪਰ ਉਸ ਦੇ ਉੱਤੇ ਕੋਈ ਟਿੱਪਣੀ ਜਿਹੜੀ ਆ ਉਹ ਨਹੀਂ ਜਿਹੜੀ ਕੀਤੀ। ਅਤੇ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ 6 ਜਨਵਰੀ ਨੂੰ ਉੱਥੇ ਜਿਹੜੀ ਹਿੰਸਾ ਆ ਉਹ ਹੋਈ ਸੀ। ਸੋ ਇਸ ਟਾਈਮ ਰਿਪਰੈਜ਼ੈਂਟੇਟਿਵ ਅਲੀਜ਼ ਸਟਿਫਨਿਕ ਉਹ ਲਿਜ਼ ਚੇਨੀ ਦੇ ਅਹੁਦੇ ਦੀ ਥਾਂ 'ਤੇ ਨੰਬਰ 3 ਰੈਂਕਿੰਗ ਜਿਹੜੇ ਹਾਊਸ ਦੀ ਮੈਂਬਰ GOP ਦੇ ਵੱਲੋਂ ਜਿਹੜੀ ਆ ਉਹ ਆ ਰਹੀ ਆ, ਅਤੇ ਉਸ ਨੂੰ ਜਿਹੜੇ ਕੈਵਿਨ ਮਕਾਰਥੀ ਆ ਉਸ ਦਾ ਸਮਰਥਨ ਜਿਹੜਾ ਆ ਉਹ ਪ੍ਰਾਪਤ ਹੋ ਚੁੱਕਾ ਆ। ਲਿਜ਼ ਚੇਨੀ ਬਾਰ-ਬਾਰ ਡੋਨਲਡ ਟਰੰਪ ਹੁਣਾਂ ਦੇ ਜਿਹੜੇ ਝੂਠੇ ਦਾਅਵੇ ਸੀਗੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨੂੰ ਲੈ ਕੇ ਉਸ ਦੇ ਖਿਲਾਫ ਜਿਹੜੀ ਆ ਉਹ ਬੋਲਦੀ ਰਹੀ ਆ, ਅਤੇ ਉਸੇ ਦਾ ਖਾਮਿਆਜ਼ਾ ਜਿਹੜਾ ਇਸ ਟਾਈਮ ਉਸ ਨੂੰ ਭੁਗਤਣਾ ਪੈ ਰਿਹਾ ਆ। ਜੀ
ਅਗਲੀ ਖਬਰ ਵੱਲ ਚੱਲੀਏ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਉਹਨਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਆ ਜਿਹੜੇ ਅਨਪਲਾਇਮੈਂਟ ਦੇ ਉੱਤੇ ਹੈਗੇ ਆ ਤੇ ਜਿਨ੍ਹਾਂ ਨੂੰ ਜੌਬ ਆਫਰਸ ਆ ਰਹੀਆਂ ਜਾਂ ਜਿੱਥੇ ਉਹ ਕੰਮ ਕਰਦੇ ਸੀ ਉਹਨਾਂ ਦੇ EMPLOYER ਸੱਦ ਰਿਹਾ ਤੇ ਉਹ ਕੰਮ ਤੇ ਜਾ ਨਹੀਂ ਰਹੇ ਵੀ ਸਾਨੂੰ ਅਨਪਲਾਇਮੈਂਟ ਮਿਲਦੀ ਆ। ਉਹ ਕਹਿੰਦੇ ਵੀ ਉਹਨਾਂ ਦੀ ਅਨਪਲਾਇਮੈਂਟ ਜਿਹੜੀ ਆ ਬੰਦ ਹੋ ਜਾਊਗੀ। ਬਹੁਤ ਸਾਰੀਆਂ ਜਿਹੜੀਆਂ ਸਟੇਟਸ ਆ USA ਦੇ ਵਿੱਚ, ਉਹਨਾਂ ਦੀਆਂ ਸਟੇਟਸ ਦੇ ਜਿਹੜੇ ਅਨਪਲਾਇਮੈਂਟ ਦੇ ਆਫਿਸਿਸ ਆ, ਉਹਨਾਂ ਦੇ ਜਿਹੜੇ ਕੰਪਿਊਟਰਸ ਆ ਕਹਿੰਦੇ ਵੀ ਕਾਫੀ ਪੁਰਾਣੇ ਆ ਜਾਂ ਉਹਨਾਂ ਦੇ ਪ੍ਰੋਗਰਾਮਸ ਅਪ ਟੂ ਡੇਟ ਨਹੀਂ ਹੈਗੇ। ਸੋ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਫੋਲੋ ਅਪ ਕਰਨਾ, ਕਿਸ ਤਰ੍ਹਾਂ ਜਿਹੜਾ ਇਨਫੋਰਸ ਕਰਨਾ ਆ ਇਨਐਫੀਸ਼ੀਐਂਟ ਕੰਪਿਊਟਰ ਸਿਸਟਮ ਜਿਹੜੇ ਆਊਟਡੇਟਡ ਹੈਗੇ ਆ, ਕਹਿੰਦੇ ਵੀ ਉਹ ਹੈ ਨਹੀਂ। ਸੋ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਕਲੀਅਰਲੀ ਕਹਿਤਾ ਵੀ ਜੇ ਤੁਸੀਂ ਅਨਪਲਾਇਮੈਂਟ ਲੈਂਦੇ ਆ ਤੇ ਕੰਮ ਤੋਂ ਆਫਰ ਆਉਂਦੀ ਆ, ਨਹੀਂ ਲੈਂਦੇ ਆ ਤੇ ਤੁਹਾਡੀ ਅਨਪਲਾਇਮੈਂਟ ਬੰਦ ਹੋਊਗੀ। ਸੋ ਇਹਨੂੰ ਹੁਣ ਕਿਸ ਤਰ੍ਹਾਂ ਜਿਹੜਾ ਫੋਰਸ ਕਰੂਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ। ਯੂਨੀਵਰਸਿਟੀ ਆਫ ਸ਼ਿਕਾਗੋ ਦੀ ਇੱਕ ਸਟੱਡੀ ਨੇ ਫਾਈਂਡ ਕੀਤਾ ਆ ਵੀ 42% ਲੋਕ ਜਿਹੜੇ ਅਨਪਲਾਇਮੈਂਟ ਲੈ ਰਹੇ ਆ ਉਹ ਉਹਨਾਂ ਦੀ ਜੌਬ ਤੇ ਜਿਹੜੀ ਤਨਖਾਹ ਸੀ ਉਹਦੇ ਨਾਲੋਂ ਜ਼ਿਆਦਾ ਪੈਸੇ ਮਿਲ ਰਹੇ ਆ। ਸੋ ਇਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਕੰਮ ਤੇ ਵਾਪਸ ਨਹੀਂ ਜਾ ਰਹੇ। ਪਰ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਹੁਣ ਪ੍ਰੈਸ਼ਰ ਬਹੁਤ ਜ਼ਿਆਦਾ ਆ ਕਿਉਂਕਿ ਅਪ੍ਰੈਲ ਮਹੀਨੇ ਦੇ ਵਿੱਚ ਵਾਲ ਸਟਰੀਟ ਜਰਨਲ ਜਿਹੜੀ ਆ, ਵਾਲ ਸਟਰੀਟ ਵਾਲੇ ਆ ਉਹ ਸੋਚ ਰਹੇ ਸੀ ਵੀ 1 ਮਿਲੀਅਨ ਲੋਕਾਂ ਨੂੰ ਜਿਹੜੀ ਜੌਬਸ ਮਿਲਣਗੀਆਂ ਅਪ੍ਰੈਲ ਮਹੀਨੇ 'ਚ, ਪਰ ਉਹ ਫਿਗਰ ਸਿਰਫ 2,66,000 ਤੇ ਰਹਿ ਗਏ ਹੈਗੇ ਆ। ਸੋ ਇਹਨੂੰ ਦੇਖ ਕੇ ਜਿਹੜੇ ਆ ਪੂਰਾ ਪ੍ਰੈਸ਼ਰ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਬਣਿਆ ਹੋਇਆ ਹੈ। ਜੀ ਬਿਲਕੁਲ, ਕਹਿੰਦੇ ਵੀ ਅਸੀਂ ਸੂਬਿਆਂ ਦੇ ਨਾਲ ਮਿਲ ਕੇ ਜਿਹੜਾ ਆ ਇਸ ਨੂੰ ਕਨਫਰਮ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਜਿਹੜੀਆਂ ਵਰਕ ਸਰਚ ਰਿਕੁਆਇਰਮੈਂਟਸ ਆ, ਜਿਹੜੇ ਵੀ ਅਮਰੀਕਨਸ ਖਾਸ ਕਰਕੇ ਜਿਹੜੇ ਅਨਇੰਪਲੋਇਮੈਂਟ ਬੈਨੀਫਿਟਸ ਹਾਸਲ ਜਿਹੜੇ ਉਹ ਕਰ ਰਹੇ ਆ, ਵੀ ਉਹਨਾਂ ਨੂੰ ਪਤਾ ਲੱਗੇ ਵੀ ਇਹ ਜਿਹੜੇ ਰੂਲਸ ਆਫ ਅਨਇੰਪਲੋਇਮੈਂਟ ਇੱਦਾਂ ਨਹੀਂ ਆ ਵੀ ਤੁਹਾਨੂੰ ਜੌਬ ਮਿਲ ਰਹੀ ਆ ਅਤੇ ਤੁਸੀਂ ਜੌਬ 'ਤੇ ਨਾ ਜਾਓ ਤਾਂ ਜੋ ਤੁਸੀਂ ਅਨਇੰਪਲੋਇਮੈਂਟ ਹੀ ਜਿਹੜੀ ਉਹ ਲੈਂਦੇ ਰਹੋ। ਇਹ ਪਹਿਲਾਂ ਵੀ ਇੱਦਾਂ ਨਹੀਂ ਹੁੰਦਾ ਸੀਗਾ, ਇਹ ਸਿਰਫ ਪੈਂਡੈਮਿਕ ਦੇ ਕਰਕੇ ਜਿਹੜੀ ਇਹ ਫੈਡਰਲ ਅਸਿਸਟੈਂਸ ਜਿਹੜੀ ਆ ਉਹ ਵਾਧੂ ਮਿਲ ਰਹੀ ਹੈਗੀ ਆ। ਅਤੇ GOP ਦਾ ਕਾਫੀ ਜ਼ਿਆਦਾ ਦਬਾਅ ਸੀਗਾ ਬਾਈਡਨ ਪ੍ਰਸ਼ਾਸਨ ਦੇ ਉੱਤੇ, ਜਿਹੜੇ ਖਾਸ ਕਰਕੇ ਜੌਬਸ ਡਾਟਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਆ ਵੀ ਉਹ ਬੈਡ ਆਇਆ ਸੀਗਾ, ਮਾੜਾ ਆਇਆ ਸੀਗਾ ਅਪ੍ਰੈਲ ਦੇ ਮਹੀਨੇ ਦੇ ਵਿੱਚ। ਸੋ ਇਹ ਹੁਣ ਦੇਖਦੇ ਹਾਂ ਵੀ ਇਸ ਨੂੰ ਲੇਬਰ ਡਿਪਾਰਟਮੈਂਟ ਵਾਲੇ ਆ ਉਹ ਕਿੱਦਾਂ ਸੂਬਿਆਂ ਦੇ ਨਾਲ ਮਿਲ ਕੇ ਕੋਈ ਕੰਮ ਕਰਦੇ ਆ ਜਾਂ ਨਹੀਂ। ਅਗਲੀ ਇਸੇ ਤਰ੍ਹਾਂ ਉਹਨਾਂ ਨੇ $4 ਮਿਲੀਅਨ ਦਾ ਜਿਹੜਾ ਇਨਫਰਾਸਟਰਕਚਰ ਤੇ ਫੈਮਿਲੀਜ਼ ਪਲਾਨ ਬਿੱਲ ਆ ਉਹ ਕਾਂਗਰਸ ਨੂੰ ਕਿਹਾ ਵੀ ਇਸ ਨੂੰ ਜਲਦੀ ਤੋਂ ਜਲਦੀ ਪਾਸ ਕੀਤਾ ਜਾਵੇ। ਜੀ ਅਗਲੀ ਗੱਲ ਕਰਦੇ ਜਾਈਏ, ਫੈਡਰਲ ਜਿਹੜੀ ਫੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ FDA ਆ, ਉਹਨਾਂ ਨੇ ਜਿਹੜੇ ਫਾਈਜ਼ਰ COVID-19 ਦੀਆਂ ਵੈਕਸੀਨ ਆ ਉਸ ਦੀ ਐਮਰਜੈਂਸੀ ਯੂਜ਼ ਆਥੋਰਾਈਜੇਸ਼ਨ ਉਹ ਹੁਣ 12 ਤੋਂ 15 ਸਾਲ ਦੀ ਉਮਰ ਵਾਲੇ ਬੱਚਿਆਂ ਦੇ ਲਈ ਵੀ ਓਕੇ ਕਰ ਦਿੱਤੀ ਹੈਗੀ ਆ। ਇੱਦਾਂ ਕਰਨ ਦੇ ਨਾਲ ਮਿਲੀਅਨਸ ਆਫ ਜਿਹੜੇ ਇਹ ਉੱਦਾਂ ਦੇ ਨਾਬਾਲਗ ਆਪਾਂ ਇਹਨਾਂ ਨੂੰ ਕਹਾਂਗੇ ਕਿਉਂਕਿ 18 ਤੋਂ ਘੱਟ ਨੇ, ਇਹਨਾਂ ਬੱਚਿਆਂ ਨੂੰ ਟੀਨਸ ਨੂੰ ਜਿਹੜਾ ਆ ਉਹ ਹੁਣ ਇਹ ਟੀਕਾ ਲੱਗ ਸਕੇਗਾ। ਸੋ ਫਾਈਜ਼ਰ ਵੈਕਸੀਨ ਅਜੇ ਜਿਹੜੇ ਇਸ ਤੋਂ ਪਹਿਲਾਂ ਜਿਹੜੀ ਆ ਉਹ 16 ਤੋਂ 18 ਸਾਲ ਦੀ ਉਮਰ ਵਾਲਿਆਂ ਦੇ ਲਈ ਪਹਿਲੋਂ ਅਪਰੂਵ ਕੀਤੀ ਗਈ ਸੀ ਅਤੇ ਉਸ ਤੋਂ ਪਹਿਲਾਂ 18 ਤੋਂ ਜਿਹੜੀ ਆ ਜਿੰਨੀ ਵੀ ਵੱਧ ਤੋਂ ਵੱਧ ਉਮਰ ਵਾਲੇ ਆ ਉਹਨਾਂ ਸਾਰਿਆਂ ਦੇ ਲਈ ਅਪਰੂਵ ਕੀਤੀ ਗਈ ਸੀਗੀ। ਸੋ ਇਹ ਜਿਹੜਾ ਇੱਕ ਐਨਾਲਿਸਿਸ 1005 ਵੈਕਸੀਨ ਪਾਰਟੀਸਪੈਂਟਸ ਇਸ ਏਜ ਗਰੁੱਪ 12 ਤੋਂ 15 ਦੀ ਉਮਰ ਵਾਲਿਆਂ ਦੇ ਦਰਮਿਆਨ ਉਹਦੇ ਵਿੱਚ ਕੀਤਾ ਗਿਆ ਸੀ, ਜਿਸ ਦੇ ਵਿੱਚ ਇਹ ਵੈਕਸੀਨ 100% ਇਫੈਕਟਿਵ ਜਿਹੜੀ ਉਹ ਪਾਈ ਗਈ ਸੀ COVID-19 ਨੂੰ ਜਿਹੜਾ ਉਹ ਰੋਕਣ ਦੇ ਲਈ। FDA ਦੇ ਐਕਟਿੰਗ ਕਮਿਸ਼ਨਰ ਜੈਨਟ ਵੁੱਡਰੌਕ ਉਹਨਾਂ ਨੇ ਜਿਹੜਾ ਅੱਜ ਇਸ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਦੇ ਬਾਰੇ ਇਤਲਾਹ ਜਿਹੜੀ ਦਿੱਤੀ ਆ ਵੀ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਦੇ ਲਈ ਵੀ ਹੁਣ ਇਸ ਨੂੰ ਅਪਰੂਵ ਕਰ ਦਿੱਤਾ ਗਿਆ ਆ। ਅਤੇ ਆਲਰੇਡੀ ਜਿੱਦਾਂ ਆਪਾਂ ਸਵੇਰੇ ਵੀ ਦੱਸਿਆ ਸੀ ਵੀ FDA ਨੇ ਇਸ ਦੀ ਫੁੱਲ ਅਪਰੂਵਲ ਦੇ ਲਈ ਵੀ FDA ਦੇ ਮੋਹਰੇ ਫਾਈਜ਼ਰ ਨੇ ਜਿਹੜੇ ਆ ਫੁੱਲ ਅਪਰੂਵਲ ਦੇ ਲਈ ਵੀ ਗੁਹਾਰ ਜਿਹੜੀ ਉਹ ਹੁਣ ਲਾ ਦਿੱਤੀ ਆ। ਸਾਡਾ ਸਮਾਂ ਸਮਾਪਤੀ ਵਾਲਾ ਤੇ ਸਟਾਕ ਮਾਰਕੀਟ ਅੱਜ ਜਿਹੜੀ ਆ ਉਹਦੀ ਪੋਜੀਸ਼ਨ ਬਹੁਤ ਬੁਰੀ ਰਹੀ ਆ। ਨਾਸਡੈਕ ਜਿਹੜਾ ਆ 2.6% ਜਿਹੜਾ ਡ੍ਰੌਪ ਹੋਇਆ। ਇਹ ਵਰਸਟ ਸੈਸ਼ਨ ਸੀ ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ, ਕਿਉਂਕਿ ਬਹੁਤ ਸਾਰੇ ਜਿਹੜੇ ਟੈਕ ਸਟਾਕਸ ਆ ਉਹ ਲੋਕਾਂ ਨੇ ਵੇਚਣੇ ਸ਼ੁਰੂ ਕਰ ਦਿੱਤੇ। ਜੀ ਓਵਰਆਲ ਗੱਲ ਕਰਦੇ ਜਾਈਏ, ਡਾਓ ਜੋਨਸ ਜਿਹੜਾ ਆ ਉਹ 35 ਪੁਆਇੰਟ ਅੱਜ ਡਿੱਗਾ 34,743 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 350 ਪੁਆਇੰਟਾਂ ਦੀ ਕਾਫੀ ਵੱਡੀ ਜਿਹੜੀ ਆ ਉਹ ਗਿਰਾਵਟ ਆਈ, 13,402 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ ਵੀ 44 ਪੁਆਇੰਟ ਡਿੱਗੇ, 4188 ਦੇ ਉੱਤੇ ਇਹ ਬੰਦ ਹੋਇਆ। 10 ਈਅਰ ਯੀਲਡ 1.6% ਦੇ ਉੱਤੇ ਰਹੀ ਅਤੇ ਸੋਨੇ ਦਾ ਭਾਅ $1,835 ਪ੍ਰਤੀ ਆਉਂਸ ਰਿਹਾ।
ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 21 ਸੈਂਟ ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 73 ਰੁਪਏ ਤੇ 50 ਪੈਸੇ ਦੇ ਬਰਾਬਰ ਰਹੀ ਆ। ਜੀ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।